ਡੀਜੀਪੀ ਉਹ ਜੱਫੀਆਂ ਪਾਉਂਦੇ ਹੁਣ ਚੀਫ ਆਫ ਸਟਾਫ ਨੂੰ ਕਿ ਮੇਰਾ ਪਿਓ ਜਿਹੜਾ ਸੀ ਉਹ ਫੌਜੀ ਸੀ। ਸਾਫ਼ ਲਫ਼ਜ਼ਾਂ 'ਚ ਕਹਿਣਾ ਤੇ ਬੇਸ਼ੱਕ ਉੱਥੇ ਪਹੁੰਚਾ ਵੀ ਦਿਓ, ਮੈਂ ਤਾਂ ਉਹਨੂੰ ਮੁੱਖ ਮੰਤਰੀ ਨਹੀਂ ਸਮਝਦਾ। ਜਿਹੜੇ ਬੰਦੇ ਨੂੰ ਇੰਨਾ ਹੀ ਨਹੀਂ ਪਤਾ ਕਿ ਉਹਦਾ ਆਪਣਾ ਜਵਾਨ ਆਪਣਾ ਮਤਲਬ ਸੋਲਜਰ ਨੂੰ ਪੁਲਿਸ ਮਾਰੀ ਜਾ ਰਹੀ ਆ, ਇਹਨੂੰ ਚਾਹੀਦਾ ਸੀ 15 ਨੂੰ ਇਹ ਉੱਥੇ ਪਹੁੰਚਿਆ ਹੁੰਦਾ। ਸਾਨੂੰ ਦਰਦ ਕਿਉਂ ਹੋ ਰਿਹਾ ਹੈ? ਫੌਜ ਦਾ ਰੁਤਬਾ ਬਹੁਤ ਬੜਾ ਹੈ, ਸਿਰਫ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ। ਕੱਲ ਨੂੰ ਸਾਡੇ ਨਾਲ ਦੁਸ਼ਮਣ ਦੇਸ਼ ਹੈ ਜਿਹੜੇ, ਉਹ ਕਹਿਣਗੇ ਤੁਹਾਡੇ ਕੰਨਾਂ ਨੂੰ ਤਾਂ ਕੁੱਟ ਗਏ, ਤੁਸੀਂ ਕੀ ਸਾਡਾ ਕੀ ਕਰ ਲਓਗੇ? ਕੋਰਟ ਆਫ ਲਾ ਦੇ ਵਿੱਚ ਅਗਰ ਕੇਸ ਇੱਕ ਦਿਨ ਜਾਂ 2 ਦਿਨ ਦੇ ਵਿੱਚ ਸੋਲਵ ਹੋ ਜਾਣ ਤੇ ਜਿਹੜੇ 2 ਕਰੋੜ ਕੇਸ ਪੈਂਡਿੰਗ ਪਏ ਹੈ ਨਾ, ਉਹ ਕਦੋਂ ਦੇ ਸੋਲਵ ਹੋ ਗਏ ਹੋਣੇ ਚਾਹੀਦੇ। ਮੈਂ ਇਹਨੂੰ ਕੁੱਟਮਾਰ ਨਹੀਂ ਕਹਿੰਦਾ, ਮੈਂ ਇਹਨੂੰ ਕਹਿੰਦਾ ਇੰਟੈਂਟ ਟੂ ਮਰਡਰ। ਇਹ ਉਹਨਾਂ ਨੂੰ ਮਾਰਨ ਵਾਸਤੇ ਕੋਸ਼ਿਸ਼ ਕੀਤੀ ਗਈ। ਬੇਬਸੀ ਹੈ ਪੁਲਿਸ ਦੇ ਸਾਹਮਣੇ ਪ੍ਰਸ਼ਾਸਨ। ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ, ਬਿਲਕੁਲ ਬੇਬਸੀ ਹੈ, ਕੁਛ ਨਹੀਂ ਹੋਣਾ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਪਟਿਆਲਾ ਦੇ ਵਿੱਚ ਕਰਨਲ ਦੀ ਹੋਈ ਕੁੱਟਮਾਰ ਤੋਂ ਬਾਅਦ ਲਗਾਤਾਰ ਮਾਮਲਾ ਪੱਕਿਆ। ਪਰਿਵਾਰ ਨੂੰ ਸੜਕ ਤੇ ਵੀ ਉਤਰਨਾ ਪਿਆ। ਹਾਲਾਂਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਮਿਲ ਜਾਣ ਤੋਂ ਬਾਅਦ ਉਹਨਾਂ ਦੇ ਵੱਲੋਂ ਉਹ ਧਰਨਾ ਚੱਕ ਲਿਆ ਗਿਆ, ਪਰ ਜਲੰਧਰ ਦੇ ਵਿੱਚ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਦੇ ਵੱਲੋਂ ਅੱਜ ਇਕੱਠ ਕਰਕੇ ਮੈਮੋਰੈਂਡਮ DC ਸਾਹਿਬ ਨੂੰ ਦਿੱਤਾ ਜਾਣਾ ਹੈ। ਇਸ ਦੇ ਲਈ ਉਹ ਇਕੱਠੇ ਵੀ ਹੋਏ ਨੇ। ਸੋ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਉਂ ਉਹਨਾਂ ਨੂੰ ਯਕੀਨ ਨਹੀਂ ਹੈ ਮਿਲੀ ਹੋਈ ਮੀਟਿੰਗ ਦੇ ਉੱਪਰ, ਜਾਂ ਉਹਨਾਂ ਦੇ ਆਪਣੇ ਬਲਬਲੇ ਕੀ ਨੇ। ਇੱਥੇ ਬਹੁਤ ਸਾਰੇ ਲੋਕ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੀਟਿੰਗ ਦਾ ਸਮਾਂ ਵੀ ਮਿਲ ਗਿਆ ਕਰਨਲ ਸਾਹਿਬ ਦੀ ਕੁੱਟਮਾਰ ਮਾਮਲੇ ਦੇ ਵਿੱਚ, ਤੇ ਅਦਾਲਤ ਨੇ ਵੀ ਕੱਲ ਕਹਿਤਾ ਕਿ ਜੇਕਰ ਸਾਨੂੰ ਸੰਤੁਸ਼ਟੀਜਨਕ ਜਵਾਬ ਤੁਹਾਡੇ ਵੱਲੋਂ ਨਹੀਂ ਦਿੱਤਾ ਜਾਂਦਾ ਤਾਂ ਅਸੀਂ CBI ਨੂੰ ਜਾਂਚ ਦੇ ਦਿਆਂਗੇ। ਪਰ ਤੁਸੀਂ ਇਸ ਮੌਕੇ ਤੇ ਮੈਮੋਰੈਂਡਮ ਦੇਣ ਲਈ ਪਹੁੰਚੇ ਹੋ, ਕੀ ਖਦਸ਼ਾ ਹੈ ਤੁਹਾਨੂੰ? ਕੁਛ ਨਹੀਂ ਹੋਣਾ। ਜਿਹਨੇ 13 ਦਿਨ ਕੱਢ ਦਿੱਤਾ ਅੱਜ ਤੱਕ ਪੁੱਛਿਆ ਨਹੀਂ ਹੈ, ਅੱਗੇ ਉਹ ਤੋਂ ਕੀ ਆਸ ਹੋ ਸਕਦੀ ਹੈ? ਨਹੀਂ ਕਰਨਗੇ, ਕੁਛ ਨਹੀਂ ਕਰਨਗੇ। ਤੇ ਮੁੱਖ ਮੰਤਰੀ ਕਰਨਾ ਹੁੰਦਾ ਦੂਸਰੇ ਦਿਨ ਵੀ ਇਹਨੂੰ ਪਤਾ ਲੱਗ ਗਿਆ ਸੀਗਾ, ਮੁੱਖ ਮੰਤਰੀ ਨੂੰ ਵੀ ਪਤਾ ਲੱਗਾ, ਸਾਰੀ ਜਨਤਾ ਨੂੰ ਪਤਾ ਸੀਗਾ, ਐਕਸ਼ਨ ਲੈ ਸਕਦੇ ਸੀ ਹੁਣ ਤਾਂ। ਇੱਥੇ ਮੇਰਾ ਇੱਕ ਜਨਰਲ ਸਵਾਲ ਇਹ ਸੀ ਕਿ ਤੁਸੀਂ ਫੌਜ ਦੇ ਵਿੱਚ ਰਹੇ ਹੋ, ਫੌਜ ਦੇ ਅਨੁਸ਼ਾਸਨ ਦੇ ਵਿੱਚ ਵੱਜੇ ਹੁੰਦੇ ਵਿਅਕਤੀ ਦੇ ਅਸੂਲ ਅਲੱਗ ਕਿਸਮ ਦੇ ਹੁੰਦੇ ਨੇ, ਪਰ ਜਦੋਂ ਇੱਕ ਆਮ ਵਿਅਕਤੀ ਦੇ ਨਾਲ ਵੀ ਇਹ ਕੁੱਟਮਾਰ ਹੁੰਦੀ ਹੈ ਉਸ ਲਈ ਕਿਉਂ ਨਹੀਂ ਅੱਗੇ ਆਇਆ ਜਾਂਦਾ ਸਾਰੇ ਲੋਕਾਂ ਦੇ ਵੱਲੋਂ? ਸਿਵਲ ਹਰੇਕ ਵਿਅਕਤੀ ਦੀ ਗੱਲ ਕਰ ਰਹੇ ਹਾਂ, ਸਿਰਫ ਫੌਜ ਦੀ ਨਹੀਂ। ਜੇਕਰ ਹੁਣ ਕਰਨਲ ਨਾਲ ਕੁੱਟਮਾਰ ਹੋਈ ਹੈ ਉਦੋਂ ਹੀ ਇੰਨਾ ਮਾਮਲਾ ਹਾਈਲਾਈਟ ਹੋਇਆ। ਜੇ ਕਿਸੇ ਆਮ ਵਿਅਕਤੀ ਦੇ ਪੈਰਾਂ 'ਚ ਗੋਲੀ ਮਾਰ ਦਿੱਤੀ ਜਾਂਦੀ, ਆਏ ਦਿਨ ਐਨਕਾਊਂਟਰ ਹੋ ਰਹੇ ਨੇ, ਉਹਨਾਂ ਤੇ ਸਮਾਜ ਚੁੱਪ ਕਿਉਂ ਹੈ? ਇਹ ਚੁੱਪੀ ਤੁਹਾਨੂੰ ਚੁੱਭਦੀ ਨਹੀਂ ਹੈ? ਐਨਕਾਊਂਟਰ ਗਲਤ ਹੋ ਰਿਹਾ ਹੈ, ਸਹੀ ਐਨਕਾਊਂਟਰ ਕੋਈ ਵੀ ਨਹੀਂ ਹੋ ਰਿਹਾ। ਜਿਹੜੇ ਆਮ ਤਗੜਾ ਬੰਦਾ ਜਿਹੜਾ ਕੰਮ ਕਰਦਾ ਨਾ ਨਸ਼ਿਆਂ ਦਾ, ਉਹਦੇ ਕੋਲ ਕੌਣ ਕਿਹਨੂੰ ਫੜਿਆ ਅਜੇ ਤੱਕ ਇਹਨਾਂ ਨੇ? ਜਿਹੜਾ ਵਿਚਾਰਾ ਥੋੜਾ ਬਹੁਤਾ ਇਹਨਾਂ ਨੇ ਲਾਇਆ ਆ, ਉਹ ਥੋੜਾ ਬਹੁਤਾ ਇਸਤੇਮਾਲ ਕਰਦਾ ਹੋਊਗਾ, ਉਹਨਾਂ ਦੇ ਨਾਲ ਐਕਸ਼ਨ ਲੈ ਰਿਹਾ। ਜਿਹੜਾ ਵੇਚਦਾ ਹੈ, ਜਿਹੜਾ ਵੱਡਾ ਮਗਰਮੱਛ ਹੈ, ਉਹਦੇ ਕੋਲ ਕੋਈ ਨਹੀਂ ਜਾਂਦਾ। ਉਹਨਾਂ ਦਾ ਘਰ ਵੀ ਨਹੀਂ ਕਿਸੇ ਨੂੰ, ਆਮ ਨੋਰਮਲ ਬੰਦੇ ਦੇ ਘਰ ਢਾਏ ਜਾ ਰਹੇ, ਆਮ ਬੰਦਿਆਂ ਨੂੰ ਅੰਦਰ ਬੰਦ ਕੀਤਾ ਜਾ ਰਿਹਾ, ਕਿਉਂਕਿ ਉਹਨਾਂ ਦੀ ਸਪੋਰਟ ਹੈ ਨਹੀਂ। ਜਿਹੜੇ ਵੱਡੇ ਮਗਰਮੱਛ ਹੈ ਨਾ, ਉਹਨਾਂ ਦੀ ਸਪੋਰਟ ਹੈ, ਉਹਨਾਂ ਨੂੰ ਹਫ਼ਤੇ ਦਿੰਦੇ ਆ। ਐਨਕਾਊਂਟਰ ਦੇ ਨਾਲ ਮੈਂ ਇਹ ਵੀ ਗੱਲ ਕਰ ਰਿਹਾ ਸੀ ਕਿ ਜਦੋਂ ਆਮ ਵਿਅਕਤੀ ਫਟੇ ਹੋਏ ਕੁੜਤੇ ਪਜਾਮੇ ਵਾਲੇ ਦੇ ਗਲ ਨੂੰ ਹੱਥ ਪੈਂਦਾ ਉਸ ਲਈ ਨਹੀਂ ਬਹੁਤਾ ਕੋਈ ਬੋਲਦਾ। ਕਰਨਲ ਸਾਹਿਬ ਦੇ ਨਾਲ ਇਹ ਹੋ ਗਿਆ, ਉਹਨਾਂ ਦਾ ਰੈਪੂਟੇਸ਼ਨ ਹੈ, ਉਹਨਾਂ ਦਾ ਇੱਕ ਅਹੁਦਾ ਸਨਮਾਨਜਨਕ ਹੈ ਆਰਮੀ ਦੇ ਵਿੱਚ, ਇਸ ਕਰਕੇ ਮਾਮਲਾ ਇੰਨਾ ਹਾਈਲਾਈਟ ਹੋ ਗਿਆ। ਤੁਸੀਂ ਇਹ ਪਾੜੇ ਨੂੰ ਕਿੱਦਾਂ ਦੇਖਦੇ ਹੋ? ਕਿਉਂ ਨਹੀਂ ਅਸੀਂ ਆਮ ਵਿਅਕਤੀ ਦੇ ਬਾਰੇ ਵੀ ਉਨੀ ਹੀ ਆਵਾਜ਼ ਚੱਕਦੇ? ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਾਨੂੰ ਦਰਦ ਕਿਉਂ ਹੋ ਰਿਹਾ ਹੈ? ਫੌਜ ਦਾ ਰੁਤਬਾ ਬਹੁਤ ਬੜਾ ਹੈ, ਸਿਰਫ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ ਨਹੀਂ। ਕੱਲ ਨੂੰ ਸਾਡੇ ਨਾਲ ਦੁਸ਼ਮਣ ਦੇਸ਼ ਹੈ ਜਿਹੜੇ, ਉਹ ਕਹਿਣਗੇ ਤੁਹਾਡੇ ਕੰਨਾਂ ਨੂੰ ਤਾਂ ਕੁੱਟ ਗਏ, ਤੁਸੀਂ ਕੀ ਸਾਡਾ ਕੀ ਕਰ ਲਓਗੇ? ਇਹ ਦਰਦ ਸਾਨੂੰ ਇਸ ਚੀਜ਼ ਦਾ ਹੈ, ਠੀਕ ਹੈ? ਉਹਦਾ ਕੋਈ ਇਨਸਾਫ ਨਹੀਂ ਮਿਲਦਾ। ਕੋਈ ਵੀ ਦੁੱਖ ਹੁੰਦਾ ਜਦੋਂ ਜਾਨਾਂ ਕੁਰਬਾਨ ਕਰਨੀਆਂ ਹੁੰਦੀਆਂ ਨੇ, ਬਾਰਡਰਾਂ ਤੇ ਦੂਜੇ ਦੇਸ਼ਾਂ ਨਾਲ ਲੜਨਾ ਹੁੰਦਾ, ਉਸ ਲਈ ਤਾਂ ਤੁਹਾਡੀ ਛਾਤੀ ਅੱਗੇ ਕਰ ਦਿੱਤੀ ਜਾਂਦੀ ਹੈ ਤੇ ਇੱਥੇ ਬਾਹਾਂ ਤੋੜ ਦਿੱਤੀਆਂ। ਉਹ ਅਸੀਂ ਤਾਂ ਹੁਣ ਵੀ ਤਿਆਰ ਹੈ, ਹੁਣ ਅਸੀਂ ਕਿਹੜਾ ਪਿੱਛੇ ਹਟੇ ਆ, ਪਰ ਇਹ ਜਿਹੜਾ ਜੋ ਕੁਛ ਹੋ ਰਿਹਾ ਨਾ, ਇਹ ਗਲਤ ਹੋ ਰਿਹਾ ਹੈ, ਇਹ ਹੋਣਾ ਨਹੀਂ ਚਾਹੀਦਾ, ਨਹੀਂ ਹੋਣਾ ਚਾਹੀਦਾ। ਜੀ ਤੁਸੀਂ ਕੀ ਕਹਿੰਦੇ ਹੋ? ਠੀਕ ਹੈ, ਜਿन्होंने बहुत डिले करता प्रोग्राम 12-13-14 ਦੀ ਹੈਪਨ ਹੋਈ ਹੈ। ਹੁਣ ਮਾਨ ਸਾਹਿਬ ਨੇ ਟਾਈਮ ਦਿੱਤਾ 30-31 ਤਰੀਕ ਦਾ, ਜਦੋਂ ਮਾਮਲਾ ਕਿੱਥੇ ਠੰਡਾ ਹੋ ਜਾਣਾ। ਇੰਨਾ ਤਾਂ BC ਨਹੀਂ, ਜਦੋਂ ਫੈਮਿਲੀ ਇਤਨਾ ਇਹ ਕਰ ਰਹੀ ਹੈ, ਸੰਕਟ ਕਰ ਰਹੀ ਹੈ, ਸਾਰਾ ਹੋ ਰਿਹਾ ਉਹਨਾਂ ਨੂੰ। ਇੱਕ ਮੈਂ ਪੇਪਰ 'ਚ ਪੜ੍ਹਿਆ ਸੀ ਕਿ ਇੱਕ ਬੰਦਾ ਉੱਥੇ ਕੋਈ ਆਟੋ ਵਾਲਾ ਆਇਆ ਸੀ, ਆਟੋ ਵਾਲਾ ਆਇਆ ਤਾਂ ਜਦੋਂ ਉਹ ਝਗੜਾ ਹੁੰਦਾ ਤੇ ਢਾਬੇ ਵਾਲਾ ਮਾਲਕ ਕਹਿੰਦਾ ਵੀ ਤੂੰ ਨਾ ਪੈ ਇਹਦੇ 'ਚ, ਤੂੰ ਨਾ ਪੈ। ਜਦੋਂ ਮਾਮਲਾ ਹਾਈਲਾਈਟ ਹੋਇਆ ਜਾ ਕੇ, ਉਹ ਆਟੋ ਵਾਲਾ ਬੰਦਾ ਫਿਰ ਗਿਆ ਉੱਥੇ ਪੁਲਿਸ ਵਾਲੇ ਕੋਲ ਜਿੱਥੇ ਬੈਠੇ ਸੀ, ਕਮੇਟੀ ਇਹਨਾਂ ਦੇ ਕਰਨਲ ਬਾਠ ਕੋਲ, ਕਹਿੰਦਾ ਧਰਨੇ ਤੋਂ ਗਿਆ ਸੀ। ਉਹ ਕਹਿੰਦਾ ਵੀ ਮੈਂ ਦੇਖਿਆ ਬੰਦਾ, ਮੈਨੂੰ ਉਹਨੇ ਚੁੱਪ ਕਰਾਇਆ, ਕੋਈ ਸ਼ਰਾਬ ਨਹੀਂ ਪੀਂਦੀ ਸੀ ਇਹ,
ਬਿਲਕੁਲ ਸ਼ਾਂਤ ਸੀ। ਮੈਂ ਕਹਿੰਦਾ ਮੈਂ ਇੰਟਰਫੇਅਰ ਲੱਗਾ ਸੀ ਕਰਨ, ਪਰ ਮੈਨੂੰ ਤੁਹਾਡਾ ਢਾਬੇ ਨੇ ਕਹਿਤਾ ਤੇਰੇ ਕੋਲ। ਉਹ ਤਾਂ ਹੁਣ ਫੇਰ ਗਾਇਬ ਨੇ, ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ। ਉਹਨਾਂ ਦੇ ਕਰਨਲ ਸਾਹਿਬ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਨੂੰ ਕਹਿ ਰਹੇ ਨੇ ਤੁਹਾਡੇ ਬੱਚੇ ਨਹੀਂ ਲੱਭਣੇ। ਦੇਖੋ ਬੰਦਾ ਸੱਚਾ ਬੰਦਾ ਜਿਹਨੇ ਦੇਖਿਆ ਉਹ ਬੋਲੇ ਹਿੰਮਤ ਹੋਈ ਹੈ, ਕਹਿੰਦਾ ਮੈਂ ਫੌਜੀਆਂ ਬਹੁਤ ਜ਼ਿਆਦਾ ਸਨਮਾਨ ਕਰਦਾ, ਬਹੁਤ ਸਨਮਾਨ ਕਰਦਾ। ਕਹਿੰਦਾ ਮੈਨੂੰ ਦੁੱਖ ਕੇ ਦਰ ਮੈਂ ਦੇਖਿਆ, ਮੈਂ ਵਿਟਨੈਸ ਆਈ ਉੱਥੇ ਜ਼ਿਲ੍ਹਾ ਦਾ, ਉਹ ਸਪੈਸ਼ਲੀ ਗਿਆ ਉੱਥੇ ਧਰਨੇ ਦੇ ਵਿੱਚ, ਉਹ ਨਹੀਂ ਦੱਸਿਆ ਕੀ ਹੋਇਆ ਬਈ। ਓਕੇ, ਥੈਂਕ ਯੂ ਸਰ। ਸਰ ਕੀ ਕਹੋਗੇ ਤੁਸੀਂ ਜਿਹੜੀਆਂ ਮੰਗਾਂ ਲੈ ਕੇ ਆਏ ਹੋ? ਹੁਣ ਤਾਂ ਮੁੱਖ ਮੰਤਰੀ ਸਾਹਿਬ ਨਾਲ ਸਮਾਂ ਵੀ ਮਿਲ ਗਿਆ, ਉੱਪਰੋਂ ਕੋਰਟ ਨੇ ਵੀ ਕਹਿਤਾ ਕਿ 2 ਦਿਨ ਚ ਸੰਤੁਸ਼ਟੀਜਨਕ ਜਵਾਬ ਨਾ ਆਉਣ ਤੇ ਅਸੀਂ ਸਖਤ ਕਾਰਵਾਈ ਕਰ ਸਕਦੇ ਹਾਂ। ਕੋਰਟ ਆਫ ਲਾ ਦੇ ਵਿੱਚ ਅਗਰ ਕੇਸ 1 ਦਿਨ ਜਾਂ 2 ਦਿਨ ਦੇ ਵਿੱਚ ਸੋਲਵ ਹੋ ਜਾਣ ਹਾਂਜੀ ਤੇ ਜਿਹੜੇ 2 ਕਰੋੜ ਕੇਸ ਪੈਂਡਿੰਗ ਪਏ ਆ ਨਾ, ਹਾਂਜੀ ਉਹ ਕਦੋਂ ਦੇ ਸੋਲਵ ਹੋ ਗਏ ਹੋਣੇ ਚਾਹੀਦੇ ਸੀ। ਕੋਈ ਵੀ ਜੱਜ ਹੈ, ਕਿੰਨਾ ਵੀ ਸਿਆਣਾ ਹੈ, ਉਹਨੇ ਸਬੂਤ ਲੱਭਣਾ ਕਿ ਮੇਰੇ ਸਾਹਮਣੇ ਸਬੂਤ ਆਏ ਤੇ ਮੈਂ ਫੈਸਲਾ ਦੇਵਾਂ। ਹੁਣ ਸਬੂਤ ਕੌਣ ਦੇਗਾ? ਹਾਂ ਮੈਂ ਤੁਹਾਨੂੰ ਹੀ ਪੁੱਛ ਲੈਣਾ, ਸਬੂਤ ਕੌਣ ਦੇਗਾ? ਸਬੂਤ ਦੇਣਗੀ ਪੁਲਿਸ, ਕਿਉਂਕਿ FIR ਲਿਖੀ ਗਈ ਹੈ। FIR ਦੇ ਬੇਸਿਸ ਦੇ ਉੱਤੇ ਉਹਨਾਂ ਨੇ ਕੋਰਟ 'ਚ ਪੇਸ਼ ਹੋ ਕੇ ਸਬੂਤ ਦੇਣੇ, ਦੇ ਹੈਵ ਟੂ ਇਨਵੈਸਟੀਗੇਟ। ਤਾਂ ਉਹ ਇਨਵੈਸਟੀਗੇਟ ਕਰਨਗੇ। ਤੇ ਜੇ ਇਨਵੈਸਟੀਗੇਸ਼ਨ ਹੀ ਨਹੀਂ ਠੀਕ ਹੋਈ ਤੇ ਸਬੂਤ ਕਿੱਥੋਂ ਆ ਜਾਣਗੇ? ਸਰ ਇੱਥੇ ਮੇਰਾ ਇੱਕ ਹੋਰ ਡਾਊਟ ਆ ਰਿਹਾ। ਕੱਲ ਜਦੋਂ ਪ੍ਰੈਸ ਕਾਨਫਰੰਸ DGP ਦੇ ਵੱਲੋਂ ਤੇ ਆਰਮੀ ਅਫਸਰ ਵੱਲੋਂ ਕੀਤੀ ਗਈ, ਉਹਨਾਂ ਦੇ ਵੱਲੋਂ ਸਵਾਲ ਨਹੀਂ ਲਏ ਗਏ ਪ੍ਰੈਸ ਦੇ, ਉਤੋਂ ਜਲਦੀ ਨਾਲ ਉੱਠ ਕੇ ਚਲੇ ਗਏ। ਇਹਦੇ ਵਿੱਚ ਕੋਈ ਝੋਲ ਲੱਗਦਾ? ਕਿਉਂਕਿ ਬਹੁਤ ਸਾਰੇ ਲੋਕ ਸਵਾਲ ਕਰਦੇ ਮੈਂ ਦੱਸਣਾ, ਹਾਂ ਕਿਉਂਕਿ ਗੌਰਵ ਸਾਹਿਬ ਜਿਹੜੇ ਆ ਨਾ DGP, ਉਹ ਜੱਫੀਆਂ ਪਾਉਂਦੇ ਹੁਣ ਚੀਫ ਆਫ ਸਟਾਫ ਨੂੰ ਕਿ ਮੇਰਾ ਪਿਓ ਜਿਹੜਾ ਸੀ ਉਹ ਫੌਜੀ ਸੀ। ਉਹਨਾਂ ਨੇ ਵੀ ਕਿਹਾ, ਆਪਣਾ ਬਿਆਨ ਦਿੱਤਾ ਕਿ ਮੈਂ ਫੌਜੀ ਹਾਂ, ਤੇ ਜਿਹੜੀ ਇਹ ਮਸਲਾ ਹੋਇਆ ਉੱਠਿਆ ਕੁੱਟ ਮਾਰਦਾ, ਮੈਂ ਇਹਨੂੰ ਕੁੱਟ ਮਾਰ ਨਹੀਂ ਕਹਿੰਦਾ, ਮੈਂ ਇਹਨੂੰ ਕਹਿੰਦਾ ਇੰਟੈਂਟ ਟੂ ਮਰਡਰ। ਹਾਂ ਇਹ ਉਹਨਾਂ ਨੂੰ ਮਾਰਨ ਵਾਸਤੇ ਕੋਸ਼ਿਸ਼ ਕੀਤੀ ਗਈ। ਤੇ ਉਹਨਾਂ ਨੇ ਕਿਹਾ ਕਿ ਭਾਈ ਮੈਂ ਤੇ ਹੁਣ ਫੌਜੀ ਹੈਗਾ, ਫੌਜੀ ਪਰਿਵਾਰ ਚੋਂ ਹੈਗਾ, ਤੇ ਪੁਲਿਸ ਵਰਸਸ ਆਰਮੀ ਹਾਂ ਇਹ ਮਸਲਾ ਨਹੀਂ ਹੋਣਾ ਚਾਹੀਦਾ। ਠੀਕ ਹੈ। ਮਤਲਬ 13 ਦਿਨਾਂ ਦੇ ਬਾਅਦ ਉਹ ਇਹ ਕਹਿ ਰਿਹਾ, ਤੇ ਮਸਲਾ ਤਾਂ ਹੋ ਗਿਆ ਪਹਿਲਾਂ ਹੀ। ਮਸਲਾ ਤਾਂ ਹੁਣ ਏਡਾ ਵੱਡਾ ਹੋ ਗਿਆ, ਪਹਿਲਾਂ ਸੌਟ ਆਊਟ ਕੀਤਾ ਜਾ ਸਕਦਾ। ਇਹਦੇ ਪਹਿਲਾਂ ਹੀ ਹੋ ਗਿਆ। ਇਹ ਤੇ ਆਰਮੀ ਵਰਸਸ ਪੁਲਿਸ ਹੈ। ਉਹ ਵੱਖਰੀ ਗੱਲ ਹੈ ਕਿ ਅਸੀਂ ਦੇਖੋ, ਇਹ ਤਾਂ ਕੋਈ ਬੰਦੇ ਨੇ ਡੰਡਾ ਸੋਟਾ ਆਂਦਾ, ਅਸੀਂ ਆਰਾਮ ਨਾਲ ਆਏ ਹਾਂ, ਆਪਣੀਆਂ ਗੱਲਾਂ ਕਰ ਰਹੇ ਹਾਂ, ਆਰੋਪਣ ਗੱਲਾਂ ਕਰ ਰਹੇ ਹਾਂ। ਸਰ ਇੱਥੇ ਮੇਰਾ ਇੱਕ ਸਵਾਲ ਹੈ, ਜਦੋਂ ਤਾਂ ਦੇਸ਼ ਦੇ ਲਈ ਜਾਨ ਕੁਰਬਾਨ ਕਰਨੀ ਹੁੰਦੀ ਹੈ, ਦੇਸ਼ ਨੂੰ ਕੋਈ ਸੰਕਟ ਹੁੰਦਾ, ਉਦੋਂ ਤਾਂ ਤੁਹਾਡੀਆਂ ਛਾਤੀਆਂ ਢਾਹ ਦਿੱਤੀਆਂ ਜਾਂਦੀਆਂ ਨੇ। ਪਰ ਜਦੋਂ ਦੇਸ਼ ਦੇ ਅੰਦਰਲੀਆਂ ਸਰਹੱਦਾਂ ਦੇ ਵਿੱਚ ਤੁਸੀਂ ਜਿੱਥੇ ਆਜ਼ਾਦੀ ਨਾਲ ਘੁੰਮ ਸਕਦੇ ਆ, ਉੱਥੇ ਤੁਹਾਨੂੰ ਖਤਰਾ ਇੰਨਾ ਜ਼ਿਆਦਾ ਪੈ ਜਾਂਦਾ। ਇਹ ਬਾਈਨਰੀ ਕਿਵੇਂ ਦੇਖਦੇ? ਮੈਂ ਹੁਣੇ ਬਿਆਨ ਦਿੱਤਾ ਕਿ 2 ਸੰਸਥਾ, ਇੱਕ ਹੈਗੀ ਆ ਇੰਟਰਨਲ, ਇੱਕ ਹੈਗੀ ਐਕਸਟਰਨਲ। ਇੰਟਰਨਲ ਹੈਗੀ ਪੁਲਿਸ। ਪੁਲਿਸ ਸਾਡੀ ਜਿਹੜੀ ਹੈ ਨਾ, ਪ੍ਰਾਪਰਟੀ ਜਾਇਦਾਦ, ਸਾਡੇ ਬੱਚੇ, ਸਾਡੀਆਂ ਭੈਣਾਂ ਭਰਾਵਾਂ ਨੂੰ ਪ੍ਰੋਟੈਕਟ ਕਰਨ ਵਾਸਤੇ, ਨਾਲੇ ਉਹ ਕਿਸੇ ਨੂੰ ਅਸਾਲਟ ਨਹੀਂ ਕਰ ਉਹ ਸਕਦੇ। ਨਹੀਂ ਕਰਦੇ। ਦੂਸਰਾ, ਫੌਜ ਬੈਠੀ ਬਾਰਡਰਾਂ ਦੇ ਉੱਤੇ, ਉਹ ਕਰ ਸਕਦੇ ਨੇ, ਤਾਂ ਕਿ ਅਸੀਂ ਦੇਸ਼ ਨੂੰ ਬਾਹਰ ਦੇ ਹਮਲੇ ਤੋਂ ਬਚਾਏ ਰੱਖੀਏ, ਤਾਂ ਕਿ ਅੰਦਰ ਦੇ ਲੋਕ ਜਿਹੜੇ ਆ ਸੁੱਖ ਸ਼ਾਂਤੀ ਦੇ ਨਾਲ ਰਹਿਣ। ਤੇ ਪੁਲਿਸ ਦਾ ਕੰਮ ਹੈ ਵੀ ਅਸੀਂ ਇਹ ਹੁਣ ਸੁੱਖ ਸ਼ਾਂਤੀ 'ਚ ਆਪਾਂ ਹੋਰ ਇਹਨਾਂ ਦੀ ਮਦਦ ਕਰੀਏ, ਤਾਂ ਕਿ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਪੈਦਾ ਹੋਵੇ ਜੀ, ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ। ਉਹ ਹੁਣ ਹੋ ਨਹੀਂ ਰਿਹਾ। ਹੁਣ ਕੀ ਹੋਇਆ, ਜਿਹੜੀ ਵਾੜ ਹੈ ਉਹ ਆਪੇ ਹੀ ਮੈਂ ਖੇਤ ਨੂੰ ਖਾਣ ਲੱਗ ਪਈ ਆ। ਹੁਣ ਇਹ ਸਾਡੇ ਮਾਰ ਰਖਵਾਲੇ ਅੰਦਰ ਦੇ, ਇਹ ਸਾਨੂੰ ਹੀ ਮਾਰਨ ਲੱਗ ਪਏ ਆ। ਆਖਰੀ 2 ਸਵਾਲ ਨੇ ਮੇਰੇ, ਉਸ ਤੋਂ ਬਾਅਦ ਇਜਾਜ਼ਤ ਚਾਹੂੰਗਾ। ਪਹਿਲਾ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਸਾਹਿਬ ਤੇ ਇੰਨੀ ਜ਼ਿਆਦਾ ਬੇਭਰੋਸਗੀ ਹੈ? ਮੁੱਖ ਮੰਤਰੀ ਸਾਹਿਬ ਇਕੱਲੇ ਨਹੀਂ, ਸਾਰੇ ਤੰਤਰ ਦੇ ਉੱਪਰ, ਕਿਉਂਕਿ ਤੁਸੀਂ ਮੈਮੋਰੈਂਡਮ ਜਿਸ ਦਿਨ ਪਹੁੰਚੇ ਹੋ, ਉਸ ਦਿਨ 2 ਵੱਡੀਆਂ ਮੇਜਰ ਕਾਰਵਾਈਆਂ ਹੋ ਚੁੱਕੀਆਂ ਨੇ। ਇੱਕ ਤਾਂ ਮੀਟਿੰਗ ਮਿਲ ਜਾਣਾ, ਦੂਸਰਾ ਕੋਰਟ ਦੇ ਵੱਲੋਂ ਇਹ ਕਹਿ ਦੇਣਾ। ਕੋਰਟ ਤੇ ਤਾਂ ਤੁਸੀਂ ਟਿੱਪਣੀ ਕਰਤੀ ਹੈ, ਮੁੱਖ ਮੰਤਰੀ ਸਾਹਿਬ ਤੇ ਕੀ ਕਰੋਗੇ? ਬਈ ਅਸੀਂ ਤੇ ਪਹਿਲੇ ਤੇ ਸਾਫ਼ ਲਫ਼ਜ਼ਾਂ 'ਚ ਕਹਿਣਾ, ਤੇ ਬੇਸ਼ੱਕ ਉਹ ਤਾਂ ਪਹੁੰਚਾ ਵੀ ਦਿਓ, ਮੈਂ ਤਾਂ ਉਹਨੂੰ ਮੁੱਖ ਮੰਤਰੀ ਨਹੀਂ ਸਮਝਦਾ। ਵਾਏ ਜਿਹੜੇ ਬੰਦੇ ਨੂੰ ਇੰਨਾ ਹੀ ਨਹੀਂ ਪਤਾ ਕਿ ਉਹਦਾ ਆਪਣਾ ਜਵਾਨ, ਆਪਣਾ ਮਤਲਬ ਸੋਲਜਰ ਨੂੰ ਪੁਲਿਸ ਮਾਰੀ ਜਾ ਰਹੀ ਹੈ, ਪੁਲਿਸ ਉਹਦੇ ਅੰਡਰ ਹੈ। ਇਹਨੂੰ ਚਾਹੀਦਾ ਸੀ 15 ਨੂੰ, 14 15 ਨੂੰ ਹੀ ਇਹ ਉੱਥੇ ਪਹੁੰਚਿਆ ਹੁੰਦਾ, ਉਹਨਾਂ ਦਾ ਹਾਲ ਚਾਲ ਪੁੱਛਦਾ, ਆਰਡਰ ਦਿੰਦਾ ਉੱਥੇ ਪੁਲਿਸ ਕਮਿਸ਼ਨ ਨੂੰ ਕਿ ਇਹਨਾਂ ਨੂੰ ਨਾ ਟੰਗ ਦਿਓ ਫੜ ਕੇ। ਲੇਕਿਨ ਉਹ ਨਹੀਂ ਹੋਇਆ, ਇਹਨੇ ਨਹੀਂ ਕੀਤਾ। ਹੁਣ ਇਹਨੇ 17 ਕਿ 13 ਦਿਨਾਂ ਦੇ ਬਾਅਦ ਕਿਤੇ ਉਹਦੀ ਸਲਾਹ ਲੈ ਕੇ, ਪਤਾ ਨਹੀਂ ਕਿਹਦੀ ਸਲਾਹ ਲਈ ਹੋਏਗੀ ਉਹਨੇ, ਹੁਣ ਉਹਨੂੰ ਕਹਿੰਦਾ ਕਿ ਚਲੋ ਵੀ ਆ ਕੇ ਤੁਸੀਂ ਮਿਲ ਲਓ। ਇਹ ਬੇਬਸੀ ਹੈ ਪੁਲਿਸ ਦੇ ਸਾਹਮਣੇ, ਪ੍ਰਸ਼ਾਸਨ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ, ਬਿਲਕੁਲ ਬੇਬਸੀ ਹੈ ਤੇ ਸਮਝਦੇ ਨਹੀਂ ਕਿਸੇ ਨੂੰ। ਆਖਰੀ ਸਵਾਲ ਮੇਰਾ, ਤੇ ਇਹ ਤਾਂ ਹੋਈ ਹੈ ਕਰਨਲ ਸਾਹਿਬ ਦੇ ਨਾਲ ਕੁੱਟਮਾਰ। ਕਰਨਲ ਸਾਹਿਬ ਇੱਕ ਬਹੁਤ ਵੱਡਾ ਅਹੁਦਾ, ਸਨਮਾਨਜਨਕ ਅਹੁਦਾ ਹੈ, ਪਰ ਜਦੋਂ ਆਮ ਵਿਅਕਤੀਆਂ ਦੇ ਨਾਲ ਕੁੱਟਮਾਰ ਹੁੰਦੀ ਹੈ, ਉਸ ਲਈ ਇੰਨਾ ਵੱਡਾ ਜਨ ਰੋਹ ਕਿਉਂ ਨਹੀਂ ਪੈਦਾ ਹੁੰਦਾ? ਜਦੋਂ ਆਮ ਵਿਅਕਤੀਆਂ ਦੇ ਇਨਕਾਊਂਟਰ ਧੜਾ-ਧੜ ਹੋ ਰਹੇ ਨੇ, ਜਿਨ੍ਹਾਂ ਨੂੰ ਸਪਸ਼ਟ ਤੌਰ ਤੇ ਦੱਸਿਆ ਵੀ ਨਹੀਂ ਜਾ ਰਿਹਾ ਕਿ ਇਹਨਾਂ ਤੇ ਕੀ ਚਾਰਜਸ ਨੇ, ਪਰ ਹੋ ਰਹੇ ਨੇ, ਉਦੋਂ ਕਿਉਂ ਨਹੀਂ ਆਮ ਜਨ ਸਧਾਰਨ ਲੋਕ ਸੜਕਾਂ ਦੇ ਉੱਤੇ ਉਤਰਦੇ? ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਜਦੋਂ ਫਟੇ ਕੁੜਤੇ ਵਾਲੇ ਦੀ ਇੱਜ਼ਤ
ਨੂੰ ਦਾਗ ਲੱਗਦਾ ਹੈ, ਲੁੱਟੀ ਜਾਂਦੀ ਹੈ, ਉਸ ਲਈ ਕਿਉਂ ਨਹੀਂ ਅਸੀਂ ਬੋਲਦੇ? ਅਸੀਂ ਸਿਰਫ ਵੱਡੇ ਲੋਕਾਂ ਦੀ ਜਦੋਂ ਇਦਾਂ ਘਾਟਾ ਹੁੰਦਾ ਹੈ ਉਹਨਾਂ ਦਾ, ਫੇਰ ਹੀ ਕਿਉਂ ਅੱਗੇ ਆਉਂਦੇ ਆ? ਹੁਣ ਆਹ ਸਦਰ ਦੇ ਵਿੱਚ SHO ਹੈ ਹਰਿੰਦਰ ਸਿੰਘ, ਹਾਂਜੀ ਉਹਨੇ 3 ਦਿਨ ਪਹਿਲੇ 2 ਮੁੰਡੇ ਚੁੱਕੇ, ਹਾਂਜੀ ਉਹਨਾਂ ਨੂੰ 7 ਘੰਟੇ ਪੁਲਿਸ 'ਚ ਰੱਖਿਆ, ਜੀ ਕੁੱਟਿਆ ਮਾਰਿਆ, ਜੀ ਤੇ ਸ਼ਾਮ ਨੂੰ ਛੱਡ ਦਿੱਤਾ। ਜੀ ਉਹ ਮੁੰਡੇ ਦੇ ਦਿਲ ਤੇ ਇੰਨਾ ਅਸਰ ਹੋਇਆ, ਉਹ ਤੇ ਇੰਨਾ ਪ੍ਰੈਸ਼ਰ ਪਾਇਆ ਗਿਆ, ਉਹਨੇ ਅਗਲੇ ਦਿਨ ਸੁਸਾਈਡ ਕਰ ਲਿਆ। 21 ਸਾਲ ਦਾ ਮੁੰਡਾ। ਹਾਂਜੀ ਚਲੋ ਇੱਥੇ ਜਿਹੜੀ ਧਨਪ੍ਰੀਤ ਕਮਿਸ਼ਨਰ ਹੈਗੀ ਆ, ਆਈ ਫੀਲ ਨੇ ਬਹੁਤ ਚੰਗਾ ਹੁਕਮ ਪਾਸ ਕੀਤਾ, ਉਹਨਾਂ ਨੂੰ ਇੱਕਦਮ ਸਸਪੈਂਡ ਕਰਤਾ, ਟ੍ਰਾਂਸਫਰ ਕਰਤਾ, ਤੇ ਇਨਵੈਸਟੀਗੇਸ਼ਨ ਵੀ ਬਿਠਾਤੀ ਹੋਗੀ। ਹੁਣ ਮੈਨੂੰ ਤੁਸੀਂ ਦੱਸੋ, ਉਹ ਜਿਹੜਾ ਪਰਿਵਾਰ ਹੈ ਜਿਹਦਾ ਬੱਚਾ ਮਰ ਗਿਆ, ਉਹ ਕਿੱਥੇ ਜਾਣ? ਪੁਲਿਸ ਕਮਿਸ਼ਨਰ ਕੋਲ ਜਾਣਗੇ ਨਾ। ਤੇ ਪੁਲਿਸ ਕਮਿਸ਼ਨਰ ਨੇ ਤਾਂ ਕਹਿਤਾ ਕਿ ਆਪਾਂ ਇਹਨਾਂ ਨੂੰ ਸਸਪੈਂਡ ਕਰਤਾ, ਹੁਣ ਇਨਵੈਸਟੀਗੇਸ਼ਨ ਹੋਏਗੀ। ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜੇ ਪੁਲਿਸ ਹੱਥ ਨਹੀਂ ਫੜਾਉਂਦੀ ਤੇ ਫਿਰ ਉਹੀ ਹੋਏਗਾ, ਮੁੰਡਾ ਤੇ ਗਿਆ, ਹੋਣਾ ਕੁਛ ਨਹੀਂ। ਲੇਕਿਨ ਅਗਰ ਪੁਲਿਸ, ਅਗਰ ਕਮਿਸ਼ਨਰ ਜਿੱਦਾਂ ਉਹਨਾਂ ਨੇ ਆਰਡਰ ਦਿੱਤੇ ਆ ਉਹ ਚੰਗੇ ਆ, ਤੇ ਡੈਫੀਨੇਟਲੀ ਉਹਨਾਂ ਨੂੰ ਇਨਸਾਫ ਮਿਲੇ। ਥੈਂਕ ਯੂ।